ਕਰਕੇ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੀ ਅਬਿਲਿਟੀ ਨੂੰ ਕੱਲ੍ਹ ਹੀ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਆ ਵੀ ਤੁਸੀਂ ਜਿਹੜੇ ਚੱਲ ਰਹੇ ਕੋਲੇ ਦੇ ਪਲਾਂਟ ਆ ਉਹਨਾਂ ਉੱਤੇ ਬਹੁਤੀਆਂ ਬੰਦਿਸ਼ਾਂ ਜਿਹੜੀਆਂ ਉਹ ਨਹੀਂ ਲਾ ਸਕਦੇ। ਆਲਰੇਡੀ ਕੈਲੀਫੋਰਨੀਆ ਦੀਆਂ ਬਹੁਤ ਸਾਰੀਆਂ ਸ਼ਹਿਰਾਂ ਦੇ ਵਿੱਚ, ਸਿਟੀਜ਼ ਦੇ ਵਿੱਚ ਇੱਦਾਂ ਦੇ ਕਾਨੂੰਨ ਲਿਆਂਦੇ ਗਏ ਆ ਜਿੱਥੇ ਸਿੰਗਲ ਯੂਜ਼ ਪਲਾਸਟਿਕਸ ਦੇ ਉੱਤੇ ਰੋਕ ਆ, ਚਾਹੇ ਉਹ ਸਟਰॉ ਆ ਤੇ ਚਾਹੇ ਪੋਲੀਥੀਨ ਦੇ ਬੈਗ ਆ, ਹੋਰ ਇਹ ਸਾਰੀਆਂ ਚੀਜ਼ਾਂ। ਇਸ ਕਾਨੂੰਨ ਦੇ ਤਹਿਤ ਜਿਹੜੇ ਫੂਡ ਸਰਵਿਸ ਵੇਅਰ ਦੇ ਵਿੱਚ ਰੀਸਾਈਕਲੇਬਲ ਤੇ ਕੰਪੋਸਟ ਜਿਹੜੇ ਹੁੰਦੇ ਆ ਹੋਣ ਵਾਲੇ 2032 ਤੱਕ ਹੀ ਜਿਹੜੇ ਉਹ ਵਰਤੇ ਜਾਣਗੇ ਸਿੰਗਲ ਯੂਜ਼ ਪਲਾਸਟਿਕ ਦੀ ਥਾਂ ਦੇ ਉੱਤੇ। 2032 ਤੱਕ ਕਹਿੰਦੇ ਆ ਵੀ 25% ਰਿਡਕਸ਼ਨ ਜਿਹੜੀ ਹੋਣੀ ਚਾਹੀਦੀ ਹੈ ਪਲਾਸਟਿਕ ਪੈਕੇਜਿੰਗ ਦੇ ਵਿੱਚ, ਤੇ 65% ਸਿੰਗਲ ਯੂਜ਼ ਪਲਾਸਟਿਕ ਆ ਉਸ ਨੂੰ ਰੀਸਾਈਕਲੇਬਲ ਬਣਾਉਣਾ ਜਿਹੜਾ ਉਹ ਚਾਹੀਦਾ ਆ। ਤੇ ਕਹਿੰਦੇ ਵੀ ਇੱਕ ਅਕਾਊਂਟੇਬਿਲਿਟੀ ਗਰੁੱਪ ਜਿਹੜਾ ਬਣਾਇਆ ਜਾਊਗਾ ਜਿਸ ਵਿੱਚ ਇੰਡਸਟਰੀ ਦੇ ਰਿਪਰੈਜ਼ੈਂਟੇਟਿਵਸ ਉਹ ਵੀ ਹੋਣਗੇ, ਤੇ ਰੀਸਾਈਕਲਿੰਗ ਪ੍ਰੋਗਰਾਮ ਆ ਜੋ ਕਿ ਸਟੇਟ ਦੀ ਨਿਗਰਾਨੀ ਹੇਠ ਚਲਾਇਆ ਜਾਵੇਗਾ। ਗਵਰਨਰ ਨਿਊਸਮ ਨੇ ਸਾਈਨ ਕਰਦੇ ਹੋਏ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਨਿਆਣੇ ਆ ਉਹਨਾਂ ਦਾ ਭਵਿੱਖ ਜਿਹੜਾ ਉਹ ਪਲਾਸਟਿਕ ਫ੍ਰੀ ਹੋਵੇ, ਤੇ ਅਜਿਹਾ ਜਿਹੜਾ ਪਲਾਸਟਿਕ ਵੇਸਟ ਜਿਹੜੇ ਉਸਦੇ ਖਤਰਨਾਕ ਸਿੱਟੇ ਨੇ ਉਹਨਾਂ ਤੋਂ ਜਿਹੜਾ ਆ ਉਹ ਬਚਾਇਆ ਜਾ ਸਕੇ। ਖਾਸ ਕਰਕੇ ਕਹਿੰਦੇ ਵੀ ਕਿਉਂਕਿ ਇਹ ਸਾਰਾ ਸਿੰਗਲ ਯੂਜ਼ ਪਲਾਸਟਿਕ ਬਾਅਦ 'ਚ ਸਮੁੰਦਰਾਂ 'ਚ, ਮਹਾਸਾਗਰਾਂ 'ਚ ਜਾਂਦਾ ਆ, ਜਿੱਥੇ ਉਹ ਜਿਹੜੀ ਫਿਸ਼ ਲਾਈਫ ਆ ਉਸ ਦੇ ਨਾਲ ਤੇ ਗੰਦਗੀ ਵੀ ਜਿਹੜੀ ਆ ਉਹ ਫੈਲਾਉਂਦਾ ਆ। ਸੋ ਕਹਿੰਦੇ ਵੀ ਇਹ ਇੱਕ ਕਦਮ ਆ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਾਇਆ ਜਾ ਰਿਹਾ ਹੈ। 232 ਮਿਲੀਅਨ ਟਨ ਜਿਹੜਾ ਹਰਜੋਤ ਸਿੰਘ ਜੀ ਹਰ ਸਾਲ ਪਲੈਨਟ ਦੇ ਵਿੱਚ ਜਿਹੜੀ ਐਮਿਸ਼ਨਸ ਆ ਉਹ ਹੁੰਦੀਆਂ ਆ। ਇੱਕ ਰਿਪੋਰਟ ਜਿਹੜੀ ਪਿਛਲੇ ਸਾਲ ਰਿਲੀਜ਼ ਕੀਤੀ ਗਈ ਸੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਇੱਕ ਬੀਬੀ ਨੇ ਆਪਣੀ ਕਾਰ ਰਾਤ ਨੂੰ ਇੱਕ ਘਰ ਦੇ ਸਾਹਮਣੇ ਰੱਖੀ ਤੇ ਜਦੋਂ ਸਵੇਰੇ ਕਾਰ ਖੋਲ੍ਹਣ ਗਈ ਤਾਂ ਉਸ ਕਾਰ ਦੇ ਵਿੱਚ ਕਹਿੰਦੀ ਵੀ ਇੱਕ ਬੰਦਾ ਸੁੱਤਾ ਹੋਇਆ ਸੀ। ਤੇ ਪਹਿਲਾਂ ਤਾਂ ਉਹ ਡਰ ਗਈ, ਫਿਰ ਉਸਨੇ ਕੋਸ਼ਿਸ਼ ਕੀਤੀ ਉਠਾਉਣ ਦੀ, ਤੇ ਜਦੋਂ ਉਠਾਇਆ ਤੇ ਉਹ ਚਲਾ ਗਿਆ। ਉਸਨੇ ਵੀਡੀਓ ਬਣਾ ਕੇ ਪਾਤੀ ਜੋ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਹੈਗੀ ਹੈ। ਬਰੀਆਨਾ ਸਮਿਥ ਉਸਨੇ ਪੂਰਾ ਦੱਸਿਆ ਵੀ ਕਿਸ ਤਰ੍ਹਾਂ ਹੋਇਆ। ਕਹਿੰਦੀ ਮੈਨੂੰ ਇਹ ਹੈਰਾਨੀ ਆ ਵੀ ਕਾਰ ਖੋਲ ਕੇ ਉਹਦੇ ਵਿੱਚ ਹੋਮਲੈਸ ਬੰਦਾ ਕਿਸ ਤਰ੍ਹਾਂ ਚਲਾ ਗਿਆ। ਤੇ ਦੂਸਰੇ ਨੰਬਰ ਦੇ ਉੱਤੇ ਭਈ ਉਹ ਕਾਰ ਤਾਂ ਪੂਰੀ ਤਰ੍ਹਾਂ ਲੌਕ ਸੀ, ਤੇ ਜਦੋਂ ਉਸਨੇ ਉਸਨੂੰ ਉਠਾ ਲਿਆ ਵੀ ਤਾਂ ਉਹ ਚੁੱਪ ਕਰਕੇ ਆਪਣਾ ਸਮਾਨ ਚੱਕ ਕੇ ਸਵੇਰੇ ਤੁਰਦਾ ਬਣਿਆ, ਤੇ ਕਿਸੇ ਤਰ੍ਹਾਂ ਦਾ ਉਸਨੇ ਕਾਰ ਦੇ ਵਿੱਚ ਨੁਕਸਾਨ ਨਹੀਂ ਕੀਤਾ ਸੀ। ਸੋ ਇਹ ਸਾਰੀ ਸੀ ਉਸਨੇ ਟਿਕਟੌਕ ਵੀਡੀਓ ਬਣਾਈ ਜਿਹਦੇ 3 ਮਿਲੀਅਨ ਤੋਂ ਵੱਧ ਲੋਕ ਜਿਸ ਨੂੰ ਦੇਖ ਚੁੱਕੇ ਆ। ਉਹ ਕਹਿੰਦੀ ਵੀ ਮੈਂ ਤਾਂ ਰੱਬ ਦਾ ਧੰਨਵਾਦ ਕਰਨਾ ਚਾਹੁੰਦੀ ਆ ਵੀ ਚਲੋ ਉਹ ਸੌ ਗਿਆ, ਜੋ ਵੀ ਬੰਦਾ ਸੀ ਉਸਨੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕੀਤਾ। ਆਪਾਂ ਪਿਛਲੇ ਮਹੀਨਿਆਂ 'ਚ ਖਬਰਾਂ ਕਰਦੇ ਰਹੇ ਹਾਂ ਵੀ ਕਿੱਦਾਂ ਸੈਨ ਫਰਾਂਸਿਸਕੋ ਦੇ ਵਿੱਚ ਕਾਰਾਂ ਦੀ ਟੁੱਟ ਭੱਜ ਹੁੰਦੀ ਹੈਗੀ ਹੈ। IAT ਦੇ ਵਿੱਚ ਸਿਆਰਾ ਦੇ ਵਿੱਚ ਕਹਿੰਦੇ ਵੀ 2 ਅੱਜ ਟਰੱਕਾਂ ਨੂੰ ਵੱਡੀ ਅੱਗ ਲੱਗੀ, ਜਿਸ ਕਰਕੇ ਕਾਫੀ ਟਾਈਮ ਟ੍ਰੈਫਿਕ ਜਿਹੜਾ ਆ ਉਹ ਅੜਿਆ ਰਿਹਾ, ਰੁਕਿਆ ਰਿਹਾ। ਕੋਲਫੈਕਸ ਦੇ ਨਜ਼ਦੀਕ IAT ਦੇ ਉੱਤੇ ਵੈਸਟ ਬਾਉਂਡ ਦੇ ਉੱਤੇ ਇਸ ਟਰੱਕ ਨੂੰ ਕਹਿੰਦੇ ਆ ਉਹ ਅੱਗ ਲੱਗ ਗਈ ਸੀਗੀ। ਸੋ ਇਹਦੇ ਕਰਕੇ ਕਾਫੀ ਜਿਹੜਾ ਆ ਉਹ ਡਿਲੇ ਰਿਹਾ ਆ। ਕਹਿੰਦੇ ਵੀ ਇਹਦੇ ਕਰਕੇ ਬਾਅਦ 'ਚ ਹਾਈਵੇ 50 ਦੇ ਉੱਤੇ ਵੀ ਕਾਇਬਰਡਸ ਦੇ ਨਜ਼ਦੀਕ ਉੱਥੇ ਇੱਕ ਟਰੱਕ ਨੂੰ ਅੱਗ ਲੱਗਣ ਕਰਕੇ ਅਲਡਰਾਡੋ ਕਾਊਂਟੀ 'ਚ ਉੱਥੇ ਵੀ ਟ੍ਰੈਫਿਕ ਜਿਹੜੀ ਧੀਮੀ ਰਫ਼ਤਾਰ ਦੇ ਵਿੱਚ ਹੌਲੀ ਬਾਅਦ 'ਚ ਚੱਲਿਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ 4th ਜੁਲਾਈ ਦੇ ਸੰਬੰਧ ਦੇ ਵਿੱਚ ਬਹੁਤ ਸ਼ਹਿਰਾਂ ਵਾਲੇ ਪਟਾਕੇ ਚਲਾਉਣਗੇ, ਫਾਇਰਵਰਕਸ ਹੋਣਗੇ, ਪਰ ਹੁਣ ਇਹਨਾਂ ਪਟਾਕਿਆਂ ਨੂੰ ਕੈਂਸਲ ਕਰਨਾ ਪਊਗਾ। ਸਿਟੀਜ਼ ਆਫ ਲੈਨਕਾਸਟਰ, ਪਾਮਡੇਲ, ਲਾ ਪੁਇੰਟੇ, ਲਿਨਵੁੱਡ ਇਹ ਜੋ ਸ਼ਹਿਰ ਆ ਇਹਨਾਂ ਨੂੰ ਇਹ ਆਪਣਾ 4th ਜੁਲਾਈ ਵਾਲਾ ਫਾਇਰ ਕਰੈਕਰ ਵਾਲਾ ਪ੍ਰੋਗਰਾਮ ਆ ਉਹ ਉਸ ਨੂੰ ਸ਼ਟ ਡਾਊਨ ਕਰਨਾ ਪਿਆ। ਕੈਲੀਫੋਰਨੀਆ ਸਟੇਟ ਫਾਇਰ ਮਾਰਸ਼ਲ ਨੇ ਇੱਕ ਵੇਅਰ ਹਾਊਸ ਐਕਸਪੋਜ਼ ਸ਼ੋਜ਼ ਇਨ ਕਾਰਪੋਰੇਸ਼ਨ ਕਰਨ ਕਾਉਂਟੀ ਦੇ ਵਿੱਚ ਉਸ ਨੂੰ ਰੇਡ ਕੀਤਾ, ਤੇ ਜਦੋਂ ਉਹਨਾਂ ਨੇ ਦੇਖਿਆ ਵੀ ਉੱਥੇ ਇਲੀਗਲ ਐਕਟੀਵਿਟੀ ਹੁੰਦੀ ਸੀ। ਬਹੁਤ ਸਾਰੇ ਜਿਹੜੇ ਪਟਾਕੇ ਸੀ ਉਹ ਨਕਲੀ ਲਿਆਂਦੇ ਹੋ ਸੀ, ਤੇ ਉਹਨਾਂ ਦੇ ਉੱਤੇ ਸਟੈਂਪਾਂ ਜੋ ਆ ਲੱਗੀ ਉਹ ਫਾਇਰ ਮਾਰਸ਼ਲ ਦੀ ਸਟੈਂਪ ਲੱਗੀ ਹੋਈ ਸੀ, ਕਿਉਂਕਿ ਉਹ ਪ੍ਰੂਵ ਕਰਾਉਣਾ ਪੈਂਦਾ ਕਿਸੇ ਦੇ ਸੱਟ ਚੋਟ ਨਾ ਲੱਗ ਜਾਏ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਇਹ ਇਲੀਗਲ ਪਟਾਕੇ ਜੇ ਵਰਤੇ ਜਾਂਦੇ ਤਾਂ ਇਹਨਾਂ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਹੋਣੇ ਸੀ। ਕਹਿੰਦੇ ਵੀ 15 ਦੇ ਕਰੀਬ
ਫਾਇਰ ਵਰਕਸ ਦੇ ਜਿਹੜੇ ਲਾਜ਼ ਆ ਉਹਨਾਂ ਨੂੰ ਵਾਇਲੇਟ ਕੀਤਾ ਗਿਆ ਹੈਗਾ। ਇਹ ਜੋ ਕੰਪਨੀ ਸੀ ਜਿਸ ਨੇ ਵੱਖ-ਵੱਖ ਸ਼ਹਿਰਾਂ ਨਾਲ ਕੰਟਰੈਕਟ ਕੀਤਾ ਸੀ, ਇਹਨਾਂ ਦੇ ਕੋਲ ਕਹਿੰਦੇ ਵੀ ਇਹ ਫੁਲੀ ਲਾਇਸੈਂਸਡ ਵੀ ਨਹੀਂ ਸੀਗੀ। ਸੋ ਸਾਰਾ ਕੁਝ ਝੂਠ ਦੇ ਸਹਾਰੇ ਸੀ, ਤੇ ਜਦੋਂ ਇਹ ਸਾਰਾ ਕੁਝ ਫਾਇਰ ਮਾਰਸ਼ਲ ਨੇ ਚੈੱਕ ਕੀਤਾ ਤੇ ਇਹ ਜੋ ਸ਼ਹਿਰ ਆਪਾਂ ਪਹਿਲਾਂ ਨਾਂ ਦੱਸੇ ਆ, ਉਹਨਾਂ ਨੇ ਇਹ ਜੋ 4th ਜੁਲਾਈ ਦੀ ਫਾਇਰ ਵਰਕਸ ਦਾ ਪ੍ਰੋਗਰਾਮ ਹੋਣਾ ਸੀ ਉਸ ਨੂੰ ਕੈਂਸਲ ਕਰ ਦਿੱਤਾ। ਪਰ ਲੋਕ ਹੁਣ ਅਪਸੈਟ ਆ, ਲੋਕ ਕਹਿੰਦੇ ਵੀ ਇਹ ਤਾਂ ਪਹਿਲਾਂ ਸ਼ਹਿਰ ਜੋ ਉਹਨਾਂ ਦੇ ਮੇਅਰ ਆ, ਸਿਟੀ ਕੌਂਸਲ ਜਾਂ ਮੈਨੇਜਰ ਆ, ਉਹਨਾਂ ਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ ਸੀ ਜਿਨ੍ਹਾਂ ਨੇ ਕੰਟਰੈਕਟ ਦਿੱਤੇ, ਵੀ ਅਸੀਂ ਤਾਂ 2 ਸਾਲ ਘਰਾਂ 'ਚ ਬੈਠੇ ਰਹੇ, ਹੁਣ 2 ਸਾਲਾਂ ਬਾਅਦ ਆਪਾਂ ਬਾਹਰ ਆਏ ਆ ਕਰੋਨਾ ਵਾਇਰਸ ਖਤਮ ਹੋਣ ਤੋਂ ਬਾਅਦ, ਤੇ ਹੁਣ 4th ਜੁਲਾਈ ਦੀ ਆਪਾਂ ਫਾਇਰ ਵਰਕਸ ਦੇਖਣੇ ਸੀ, ਤੇ ਹੁਣ ਇਹ ਸ਼ਹਿਰ ਕਹਿੰਦੇ ਆ ਵੀ ਅਸੀਂ ਕਿਸੇ ਦਾ ਪ੍ਰੋਗਰਾਮ ਨਹੀਂ ਕਰਾਂਗੇ। ਜੀ, ਜੀ। ਅਗਲੀ ਖਬਰ ਹਰਜੋਤ ਸਿੰਘ ਜੀ, ਉਬਰ ਦੇ ਨਾਲ ਸੰਬੰਧਿਤ ਆ। 2020 ਦੇ ਇਹਨਾਂ ਨੇ ਇਨਸੀਡੈਂਟ ਰਿਪੋਰਟ ਛਾਪੀ ਆ। ਇਹ ਕਾਫੀ ਇੱਕ ਹਿਸਾਬ ਦੇ ਨਾਲ ਚਿੰਤਾਜਨਕ ਸਥਿਤੀ ਇਸ ਦੇ ਵਿੱਚ ਦੇਖੀ ਗਈ ਆ। ਉਬਰ ਦੇ ਮਾਮਲੇ ਦੇ ਵਿੱਚ ਇਹ ਆਈ ਆ 3800 ਤੋਂ ਵੱਧ ਇੱਕ ਸਾਲ ਦੇ ਵਿੱਚ ਸੈਕਸ਼ੂਅਲ ਅਸੌਲਟ ਰਿਪੋਰਟਸ ਹੋਈਆਂ। ਯੂਐਸ ਰਾਈਡਸ ਜਿਹੜੀਆਂ ਇਹਨਾਂ ਨੇ ਕੀਤੀਆਂ 2019 ਤੋਂ 2020 ਦੇ ਵਿੱਚ। ਉੱਦਾਂ ਪਿਛਲੇ 2 ਸਾਲਾਂ ਦੇ ਮੁਕਾਬਲੇ 38% ਡਰੋਪ ਹੈਗਾ ਆ, ਪਰ ਫਿਰ ਵੀ ਇਸ ਨੂੰ ਚੰਗਾ ਜਿਹੜਾ ਉਹ ਨਹੀਂ ਓਵਰਆਲ ਗਿਣਿਆ ਜਾ ਸਕਦਾ। ਇਹਨਾਂ ਦੇ ਵਿੱਚ 141 ਰੇਪ ਤੇ 998 ਸੈਕਸ਼ੂਅਲ ਅਸੌਲਟ ਇਨਸੀਡੈਂਟ ਓਵਰਆਲ ਵਾਪਰੇ। ਕੁੱਲ 3824 ਰਿਪੋਰਟਸ ਦੇ ਵਿੱਚੋਂ ਜਿਹੜੇ ਸੈਕਸ਼ੂਅਲ ਅਸੌਲਟ ਤੇ ਮਿਸਕੰਡਕਟ ਜਿਹੜੇ ਉਹ ਵਾਪਰੇ ਹੈਗੇ ਆ। ਸੋ ਉਬਰ ਜੋ ਕਿ ਕਹਿੰਦੀ ਆ ਵੀ ਅਸੀਂ ਆਪਣੇ ਜਿੰਨੇ ਵੀ ਸਵਾਰੀਆਂ ਹੈਗੀਆਂ ਆ ਉਹਨਾਂ ਦੀ ਸੁਰੱਖਿਆ ਦੇ ਲਈ ਬੜੇ ਇਹਨਾਂ ਨੇ ਕਹਿੰਦੇ ਵੀ ਅਸੀਂ ਇੱਦਾਂ ਦੇ ਸਟੈਪਸ ਰੱਖੇ ਆ ਵੀ ਸਹੀ ਚੀਜ਼ਾਂ ਹੀ ਜਿਹੜੀਆਂ ਹੋਣ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਸਾਰਾ ਕੁਛ ਵਾਪਰ ਰਿਹਾ ਹੈਗਾ ਆ। ਸੋ ਓਵਰਆਲ ਜਿਹੜਾ ਹਰਜੋਤ ਸਿੰਘ ਜੀ, ਉਬਰ ਦੇ ਵਿੱਚ ਟੋਟਲ ਜਿਹੜੇ ਟ੍ਰਿਪ ਉਹ ਹੌਲੀ-ਹੌਲੀ ਘਟਣੇ ਸ਼ੁਰੂ ਹੋਏ ਹੈਗੇ ਆ। ਕੋਵਿਡ ਦੇ ਦੌਰਾਨ ਆਬਵੀਅਸਲੀ ਟਰੈਵਲ ਜਿਹੜਾ ਕਾਫੀ ਜ਼ਿਆਦਾ ਲਿਮਿਟਡ ਹੋ ਗਿਆ ਸੀ, ਸਿਰਫ ਅਸੈਂਸ਼ੀਅਲ ਟ੍ਰਿਪਸ ਹੀ ਜਿਹੜੇ ਉਹ ਰਹਿ ਗਏ ਸੀ। 2019 ਚ ਜਿੱਥੇ 1.4 ਬਿਲੀਅਨ ਲੋਕਾਂ ਨੇ ਉਬਰ ਦੇ ਟ੍ਰਿਪ ਲਏ, ਉਹ ਆંકੜਾ ਘਟ ਕੇ 650 ਮਿਲੀਅਨ ਦੇ ਉੱਤੇ ਰਹਿ ਗਿਆ ਸੀਗਾ 2020 ਦੇ ਵਿੱਚ। ਤੇ ਇਹ ਜਿਹੜੀ ਆਈ ਨਵੀਂ ਰਿਪੋਰਟ ਆ ਉਹ ਜ਼ਰੂਰ ਚਿੰਤਾ ਜਿਹੜੀ ਆ ਉਹ ਪ੍ਰਗਟਾਉਂਦੀ ਆ। 78 ਪੇਜਾਂ ਦੀ ਇਸ ਰਿਪੋਰਟ ਦੇ ਵਿੱਚ 141 ਜਿਹੜੇ ਆ ਉਹ ਰੇਪ ਦੇ ਮਾਮਲੇ ਜਿਹੜੇ ਆ ਉਹ ਦਰਜ ਹੋਏ ਆ। 2019 ਚ 247 ਸੀ, ਇਹ ਥੋੜੇ ਜਿਹੇ ਘਟੇ ਜ਼ਰੂਰ ਆ, ਪਰ ਫਿਰ ਵੀ ਅਜੇ ਚਿੰਤਾਜਨਕ ਆંકੜੇ ਜ਼ਰੂਰ ਨੇ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਐਵਿਕਸ਼ਨ ਮੋਰਾਟੋਰੀਅਮ ਦਾ ਖਾਤਮਾ ਹੋ ਗਿਆ ਹੈ। ਹੁਣ ਲੈਂਡਲੌਰਡ ਆ ਉਹ ਟੈਨੈਂਟਸ ਨੂੰ ਐਵਿਕਟ ਕਰ ਸਕਦੇ ਆ। ਕੱਲ ਰਾਤੀ ਇਹ ਜੋ ਮੋਰਾਟੋਰੀਅਮ ਲੱਗਾ ਸੀ ਉਸ ਨੂੰ ਚੱਕ ਦਿੱਤਾ ਗਿਆ ਹੈ। 2 ਸਾਲਾਂ ਬਾਅਦ ਇਹ ਮੋਰਾਟੋਰੀਅਮ ਚੱਕਿਆ ਗਿਆ ਹੈ। ਮਾਰਚ ਦੇ ਵਿੱਚ ਐਕਸਟੈਂਸ਼ਨ ਆਈ ਸੀ ਜੋ ਕਿ ਐਕਟਿੰਗ ਗਵਰਨਰ ਐਲਨੀ ਨੇ ਸਾਈਨ ਕੀਤਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਜੋ ਓਨਰ ਸੀਗੇ ਉਹ ਫਾਈਟ ਕਰ ਰਹੇ ਸੀ। ਲੈਂਡਲੌਰਡ ਜੋ ਆ ਕਈ ਟੈਨੈਂਟਸ ਨੇ ਬਹੁਤ ਲੰਮੇ ਸਮੇਂ ਤੋਂ ਰੈਂਟ ਨਹੀਂ ਦਿੱਤਾ। ਹਾਲਾਂਕਿ ਕੈਲੀਫੋਰਨੀਆ ਦੀ ਸਰਕਾਰ ਨੇ ਜੋ ਫੈਡਰਲ ਵੱਲੋਂ ਗ੍ਰਾਂਟ ਮਿਲੀ ਸੀਗੀ ਬਹੁਤ ਵੱਡੀ ਗਿਣਤੀ ਦੇ ਵਿੱਚ ਕੋਵਿਡ-19 ਰੈਂਟ ਰਿਲੀਫ ਪ੍ਰੋਗਰਾਮ ਦੇ ਅੰਡਰ ਲੋਕਾਂ ਨੂੰ ਪੈਸੇ ਦਿੱਤੇ ਸੀਗੇ। ਵੀਰਵਾਰ ਨੂੰ ਕਹਿੰਦੇ ਵੀ 3,29,327 ਜਿਹੜੇ ਕਿ 3,98,526 ਦੇ ਹਾਊਸ ਹੋਲਡ ਵਿੱਚੋਂ ਬਣਦਾ ਜਿਨ੍ਹਾਂ ਨੂੰ ਰੈਂਟ ਰਿਲੀਫ ਮਿਲਿਆ ਹੈਗਾ। ਸੋ ਕਾਫੀ ਵੱਡੀ ਗਿਣਤੀ 'ਚ ਲੋਕਾਂ ਨੂੰ ਮਿਲਿਆ, ਤੇ ਕਹਿੰਦੇ ਐਵਰੇਜ ਅਸਿਸਟੈਂਸ $11,667 ਸੀ। $3.8 ਬਿਲੀਅਨ ਇਹਦੇ ਉੱਤੇ ਖਰਚ ਕੀਤਾ ਗਿਆ। ਜੀ, ਜੀ, ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਇੱਕ ਹੋਮ ਓਨਰ ਜਿਹੜਾ ਕਿ 93 ਸਾਲ ਦਾ ਸੀ, ਉਸਨੇ ਜਿਹੜਾ ਇੰਟਰੂਡਰ ਇੱਕ ਆਇਆ ਉਸਦੇ ਘਰ ਦੇ ਵਿੱਚ, ਉਸ ਤੇ ਗੋਲੀ ਚਲਾਈ। ਉਸਨੇ ਕਿਹਾ ਵੀ ਮੈਂ ਜਿਹੜੀ ਗੋਲੀ ਆ ਆਪਣੀ ਪ੍ਰਾਪਰਟੀ, ਆਪਣੀ ਸੰਪੱਤੀ ਆ ਉਸ ਨੂੰ ਬਚਾਉਣ ਦੀ ਖਾਤਰ ਹੀ ਜਿਹੜੀ ਉਹ ਚਲਾਈ ਸੀਗੀ। ਸੋ ਕੈਲੀਫੋਰਨੀਆ ਦਾ ਹੋਮ ਓਨਰ ਨੂੰ ਇਹ ਕਿਹਾ ਜਾ ਰਿਹਾ, ਅਥਾਰਟੀਜ਼ ਨੇ ਇਹ ਕਿਹਾ ਆ ਵੀ ਉਹ ਜਸਟੀਫਾਈਡ ਸੀਗਾ, ਵੀ ਉਹ ਠੀਕ ਸੀਗਾ। ਉਸਨੇ ਇੰਟਰੂਡਰ ਨੂੰ ਭਜਾਉਣ ਦੇ ਲਈ ਇਹ ਜਿਹੜੀ ਗੋਲੀ ਆ ਉਹ ਚਲਾਈ ਆ। ਇੱਕ ਬਰਗਲਰੀ ਅਟੈਂਪਟ ਮਰੀਨੋ ਵੈਲੀ ਦੇ ਵਿੱਚ ਕਹਿੰਦੇ ਅੱਧੀ ਰਾਤ ਨੂੰ ਬੁੱਧਵਾਰ ਨੂੰ ਜਿਹੜਾ ਉਹ ਹੋਇਆ ਸੀ, ਰਿਵਰਸਾਈਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ। ਜੋ ਟੀਗ ਜਿਹੜਾ 93 ਸਾਲ ਦਾ ਸੀਗਾ, ਉਸਨੇ ਡਿਸਪੈਚ ਨੂੰ ਕਿਹਾ
ਵੀ ਬਹੁਤ ਸਾਰੇ ਜਿਹੜੇ ਸਬਜੈਕਟਸ ਆ ਉਹ ਐਟ ਗਨ ਪੁਆਇੰਟ ਹੈਗੇ ਨੇ ਉਸ ਦੇ ਰੈਜ਼ੀਡੈਂਸ ਦੇ ਉੱਤੇ, ਤੇ ਜਦੋਂ ਦੇਖਿਆ ਤਾਂ ਇੱਕ 33 ਸਾਲਾਂ ਦਾ ਜੋਸਫ ਔਰਟੇਗਾ, ਜੋ ਇਸ ਦੇ ਘਰ ਦੇ ਵਿੱਚ ਚੋਰੀ ਦੇ ਕਹਿ ਲਓ ਵੀ ਕੋਸ਼ਿਸ਼ ਦੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਨਾਲ ਆਇਆ ਸੀ, ਉਸ ਤੇ ਗੋਲੀ ਲੱਗੀ ਸੀ। ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜੀ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਹੈ, ਇਕੋਨਮੀ ਦੀ ਵੀ ਗੱਲਬਾਤ ਕਰਨੀ ਹੈ। ਅਟਲਾਂਟਾ ਦੇ ਫੈਡ ਚੇਅਰ ਉਹਨਾਂ ਨੇ ਇਹ ਦੱਸਿਆ ਕਿ ਜੀਡੀਪੀ ਟਰੈਕਰ ਦੇ ਮੁਤਾਬਕ ਯੂਐਸ ਇਕੋਨਮੀ ਆਲਰੇਡੀ ਰਿਸੈਸ਼ਨ ਦੇ ਵਿੱਚ ਹੈਗੀ ਆ। ਤੇ ਉਹਨਾਂ ਨੇ ਇਹ ਕਿਹਾ ਆ ਵੀ ਫਸਟ ਕੁਆਰਟਰ ਦੇ ਵਿੱਚ ਜੀਡੀਪੀ 1.6% ਡਿਕਲਾਈਨ ਹੋਈ ਹੈਗੀ ਆ। ਫੈਡਰਲ ਰਿਜ਼ਰਵ ਟਰੈਕਰ ਆਫ ਇਕਨੋਮਿਕ ਗਰੋਥ ਇਹ ਕਹਿੰਦੇ ਪੁਆਇੰਟ ਕਰ ਰਿਹਾ ਆ ਕਿ ਬਹੁਤ ਜ਼ਿਆਦਾ ਚਾਂਸ ਆ ਵੀ ਆਪਾਂ ਰਿਸੈਸ਼ਨ ਦੇ ਵਿੱਚ ਹੈਗੇ ਆ, ਰਿਸੈਸ਼ਨ ਸ਼ੁਰੂ ਹੋ ਗਿਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਰਿਸੈਸ਼ਨ ਆਊਗਾ। ਬਹੁਤ ਸਾਰੇ ਵਾਲ ਸਟਰੀਟ ਦੇ ਇਕੋਨੋਮਿਸਟ ਇਹ ਕਹਿ ਰਹੇ ਆ ਵੀ ਸਾਡੇ ਕੋਲ ਕਾਫੀ ਚਾਂਸ ਆ ਰਿਸੈਸ਼ਨ ਆਉਣ ਦੇ, ਆਉਣ ਵਾਲੇ ਸਮੇਂ ਦੇ ਵਿੱਚ ਨੈਗੇਟਿਵ ਗਰੋਥ ਹੋਊਗੀ। ਤੇ ਇਹ ਲਗਭਗ 2023 ਦੇ ਐਂਡ ਤੱਕ ਇਸੇ ਤਰ੍ਹਾਂ ਚੱਲਦਾ ਰਹੂਗਾ। ਜੀ, 1900 ਕਹਿੰਦੇ ਆ ਵੀ 62 ਤੋਂ ਬਾਅਦ ਦੇ ਵਿੱਚ ਪਹਿਲੇ 6 ਮਹੀਨੇ ਡਾਓ ਜੋਨਸ ਦੇ ਲਈ ਹੁਣ ਤੱਕ ਦੇ ਸਭ ਤੋਂ ਮਾੜੇ ਜਿਹੜੇ ਆ ਉਹ ਨਿਕਲੇ ਆ। ਸੋ ਕਈ ਦਹਾਕਿਆਂ ਬਾਅਦ, 50 ਸਾਲਾਂ ਬਾਅਦ, 60 ਸਾਲਾਂ ਬਾਅਦ ਜਿਹੜੀ ਇਹ ਚੀਜ਼ ਦੇਖੀ ਗਈ ਹੈਗੀ ਆ। ਜਦ 2 ਵਰੇ ਪਹਿਲਾਂ ਵਾਲ ਸਟਰੀਟ ਸਟਾਕ ਮਾਰਕੀਟ ਕ੍ਰੈਸ਼ ਹੋਈ ਸੀ, ਉਸ ਤੋਂ ਬਾਅਦ ਤੇ ਫੈਡ ਨੇ ਟ੍ਰਿਲੀਅਨਸ ਆਫ ਡਾਲਰ ਇਕੋਨਮੀ ਦੇ ਵਿੱਚ ਬੌਂਡਸ ਦੇ ਜ਼ਰੀਏ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਖਰੀਦੋ ਫਰੋਖਤ ਕਰਕੇ ਕੀਤੇ, ਪਰ ਅਕਸਰ ਦੋਸ਼ ਜਦੋਂ ਆਮ ਬੰਦੇ ਨੂੰ ਡਾਲਰ ਮਿਲਦੇ ਆ ਉਸ ਉੱਤੇ ਜਿਹੜਾ ਲਾ ਦਿੱਤਾ ਜਾਂਦਾ ਆ। ਸੋ ਹੁਣ ਹਾਲ ਦੀ ਘੜੀ ਇਹ ਮਾਰਕੀਟ ਕਾਫੀ ਡਾਵਾਂਡੋਲ ਜਿਹੜੀ ਉਹ ਚੱਲ ਰਹੀ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਡਾਓ ਜੋਨਸ ਅੱਜ ਫਰਾਈਡੇ ਨੂੰ ਸਮਾਪਤੀ ਤੇ ਹਫਤਾ ਖਤਮ ਹੋਣ ਤੇ 321 ਪੁਆਇੰਟ ਅੱਜ ਵੱਧ ਕੇ ਬੰਦ ਹੋਇਆ 31,097 ਦੇ ਉੱਤੇ। S&P ਦੇ ਵਿੱਚ 40 ਪੁਆਇੰਟ ਦਾ ਵਾਧਾ ਹੋਇਆ 3825 ਤੇ ਨੈਸਡੈਕ 'ਚ 99 ਪੁਆਇੰਟ ਵਧੇ 11,128 ਤੇ ਬੰਦ ਹੋਇਆ। ਸੋਨੇ ਦਾ ਭਾਅ 1800 ਤੇ $13 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $108 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 2.89, ਇਹ ਕਾਫੀ ਅੱਜ ਜਿਹੜਾ ਥੱਲੇ ਨੂੰ ਡ੍ਰੌਪ ਹੋਇਆ 2.89% ਦੇ ਉੱਤੇ ਰਿਹਾ। ਕ੍ਰਿਪਟੋ ਕਰੰਸੀ 20,000 ਤੋਂ ਥੱਲੇ ਪਹੁੰਚ ਚੁੱਕੀ ਆ 19,183 ਯੂਐਸ ਡਾਲਰ ਦੇ ਬਰਾਬਰ। ਇਥੀਰੀਅਮ 1052 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ ਬਿਲਕੁਲ। ਸੋ ਸਟਾਕ ਮਾਰਕੀਟ ਦੇ 6 ਮਹੀਨੇ ਇਸ ਸਾਲ ਦੇ ਬਹੁਤ ਮਾੜੇ ਰਹੇ ਆ, ਕਹਿੰਦੇ ਇੱਕ ਤਰ੍ਹਾਂ ਨਾਲ ਅਗਲੀ ਆ, ਤੇ ਆਉਣ ਵਾਲੇ 6 ਮਹੀਨੇ ਵੀ ਖਤਰਨਾਕ ਹੋਣਗੇ। ਪਿਛਲੇ 6 ਮਹੀਨਿਆਂ ਦੇ ਵਿੱਚ ਸਟਾਕ ਮਾਰਕੀਟ, ਬੌਂਡ, ਕ੍ਰਿਪਟੋ ਕਰੰਸੀ ਸਾਰਾ ਕੁਝ ਇਹਦੇ ਤੇ ਬਹੁਤ ਮਾੜਾ ਅਸਰ ਰਿਹਾ ਹੈਗਾ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, 1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। 1 ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 78 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਹੈ। ਜੀ, ਇਸ ਤੋਂ ਪਹਿਲਾਂ ਪ੍ਰੋਗਰਾਮ ਖਤਮ ਕਰੀਏ, 2 ਜ਼ਰੂਰੀ ਬੇਨਤੀਆਂ। ਇੱਕ ਤਾਂ ਪੰਜਾਬੀ ਰੇਡੀਓ USA ਦੇ ਦੁਆਰਾ ਆਪਾਂ ਕਰਵਾ ਰਹੇ ਹਾਂ ਜੀ ਬੱਚਿਆਂ ਦਾ ਸਮਰ ਕੈਂਪ, ਕਾਈਂਡ ਆਫ ਆਰਟ ਕੈਂਪ ਜਿਹੜਾ ਉਹ ਲੱਗੇਗਾ 11 ਤੋਂ ਲੈ ਕੇ ਤੇ ਇਹ 16 ਜੁਲਾਈ ਤੱਕ ਹੋਣ ਵਾਲਾ, ਜਿਸ ਦੇ ਵਿੱਚ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਰਮ ਸਿੰਘ ਉਹ ਐਜ਼ ਏ ਆਰਟ ਟੀਚਰ ਬੱਚਿਆਂ ਨੂੰ ਕਲਾ ਦੇ ਬਾਰੇ ਜਿਹੜੇ ਆ ਉਹ ਜਾਣਕਾਰੀਆਂ ਜਿਹੜੀਆਂ ਉਹ ਦੇਣਗੇ। ਸੋ ਉਸ ਦੇ ਵਿੱਚ ਜ਼ਰੂਰ ਤੁਸੀਂ ਹਿੱਸਾ ਲੈ ਸਕਦੇ ਹੋ। ਆਪਣੇ ਬੱਚਿਆਂ ਨੂੰ ਤੁਸੀਂ ਜਿਹੜਾ ਰਜਿਸਟਰ ਕਰਵਾਓ। ਉਸ ਦੇ ਲਈ ਕਾਲ ਕਰਨ ਦੇ ਲਈ ਨੰਬਰ ਆ 408-272-5200। 8 ਤੋਂ 18 ਸਾਲ ਦੇ ਬੱਚਿਆਂ ਦੇ ਲਈ ਇਹ ਜਿਹੜਾ ਆਰਟ ਕੈਂਪ ਆ ਉਹ ਹੋਵੇਗਾ। 408-272-5200 ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਦਾਖਲ ਕਰਵਾ ਸਕਦੇ ਹੋ। ਤੇ ਦੂਜੀ ਗੱਲ ਆ, ਭਾਈ ਦਲਜੀਤ ਸਿੰਘ ਬਿੱਟੂ ਹੁਣਾਂ ਦੀ ਜਿਹੜੀ ਕਿਤਾਬ ਹੈਗੀ ਹੈ ਖਾੜਕੂ ਸੰਘਰਸ਼ ਦੀ ਜਿਹੜੀ ਆ ਸਾਖੀ, ਉਸ ਨੂੰ ਰਿਲੀਜ਼ ਸਮਾਰੋਹ, ਕਿਤਾਬ ਰਿਲੀਜ਼ ਸਮਾਰੋਹ ਕੱਲ ਨੂੰ ਜਿਹੜਾ ਹਰਜੋਤ ਸਿੰਘ ਜੀ ਹੋਣ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ। ਉੱਥੇ ਪੰਡਾਲ ਦੇ ਵਿੱਚ ਬਾਹਰ ਸ਼ਾਮ ਨੂੰ 6 ਵਜੇ ਜਿਹੜਾ ਇਹ ਵਾਲਾ ਵਕਤ ਰੱਖਿਆ ਗਿਆ ਆ। ਸੋ ਉੱਥੇ ਖੁਦ ਭਾਈ ਦਲਜੀਤ ਸਿੰਘ ਬਿੱਟੂ ਆਨਲਾਈਨ ਜਿਹੜੇ ਆ ਵੀਡੀਓ ਦੇ ਜ਼ਰੀਏ ਸਾਰਿਆਂ ਦੇ ਨਾਲ ਜਿਹੜੀ ਉੱਥੇ ਸਾਂਝ ਵੀ ਪਾਉਣਗੇ। ਸੋ ਜਿਹੜੇ ਵੀ ਖਾੜਕੂ ਸੰਘਰਸ਼ ਦੀ ਇਸ ਸਾਖੀ ਦੀ ਕਿਤਾਬ ਰਿਲੀਜ਼ ਸਮਾਰੋਹ ਵਿੱਚ ਹਿੱਸਾ ਲੈਣਾ ਚਾਹੁੰਦੇ ਆ, ਕੱਲ ਸ਼ਾਮ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸ਼ਾਮੀ 6 ਵਜੇ ਜਿਹੜੇ ਉਹ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਜੀ ਬਿਲਕੁਲ ਜੀ। ਤੇ ਹੁਣ ਆਪਾਂ ਜੀ
ਤੇ ਆਪਾਂ ਲਈ ਇਜਾਜ਼ਤ ਤੇ ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA USA।